ਜਦੋਂ ਪਾਰਟੀਸ਼ਨ ਹੋਈ ਹੈ ਤੇ ਉਹ ਇੱਥੋਂ ਜਿਹੜੇ ਨਾ ਆਪਣਾ ਸਮਾਨ ਬੇੜੀਆਂ ਦੇ ਜ਼ਰੀਏ ਲੈ ਕੇ ਗਏ ਨੇ, ਕਿਉਂਕਿ ਰਾਵੀ ਸੀ, ਪਾਣੀ ਸੀ, ਨੰਗਾ ਨਹੀਂ ਜਾਂਦਾ। ਉਹ ਇੱਥੋਂ ਆਪਣੇ ਬੇੜੀਆਂ ਦੇ ਜ਼ਰੀਏ ਜਿਹੜਾ ਨਾ ਉਹ ਲੈ ਕੇ ਆਪਣਾ ਸਮਾਨ ਗਏ ਨੇ। ਇਹ ਬਿਲਕੁਲ ਜਿਹੜਾ ਪਿੱਛੇ ਵੇ ਨਾ ਉਹ ਬਾਰਡਰ ਦਾ ਏਰੀਆ, ਔਰ ਇਹ ਉਹ ਏਰੀਆ ਹੈ ਜਿੱਥੋਂ 1947 ਨੂੰ ਸਿੱਖਾਂ ਦੇ ਕਾਫਲੇ, ਹਿੰਦੂਆਂ ਦੇ ਕਾਫਲੇ ਪੈਦਲ ਇੱਥੋਂ ਦੀ ਇੰਡੀਆ ਕ੍ਰਾਸ ਕੀਤਾ ਸੀ। ਅੱਗੇ ਬਿਲਕੁਲ ਨਾਲ ਇੰਡੀਆ ਵਾਲੀ ਸਾਈਡ ਤੋਂ ਜਿੱਥੇ ਦਰਿਆ ਪਾਕਿਸਤਾਨੀ ਹਦੂਦ ਵਿੱਚ ਦਾਖਲ ਹੁੰਦਾ ਹੈ। ਇਹ ਜਨਾਬ ਪਾਕਿਸਤਾਨ ਦਾ ਜਿਹੜਾ ਆਖਰੀ ਪਿੰਡ ਹੈ ਉਹ ਹੈਗਾ ਕੱਕੇ ਕੀ ਦਾ ਨਾਮ ਹੈ, ਲਾਸਟ ਵਿਲੇਜ ਆਫ ਪਾਕਿਸਤਾਨ ਔਨ ਇੰਡੀਆ ਬਾਰਡਰ। ਠੀਕ ਹੈ, ਤੇ ਇਹ ਜਨਾਬ ਬੰਨ ਜਾ ਰਿਹਾ ਜਿਹੜਾ ਬਾਰਡਰ ਵਾਲੀ ਸਾਈਡ ਨੂੰ ਜਾ ਰਿਹਾ। ਇਹ ਸ਼ਕਰਗੜ੍ਹ ਨੂੰ ਜਾਣ ਵਾਲੀ ਸੜਕ ਤੇ ਇਹ ਪਿੱਛੇ ਨਾਰੋਵਾਲ। ਇਹ ਹੀ ਉਹ ਸੜਕ ਜਿਹੜੀ ਅੱਗੇ ਦਰਬਾਰ ਸਾਹਿਬ ਕਰਤਾਰਪੁਰ ਨੂੰ ਜਾਂਦੀ ਹੈ, ਸ਼ਕਰਗੜ੍ਹ ਨੂੰ ਜਾਂਦੀ ਹੈ, ਚੱਕ ਅਮਰੂ, ਨੂਰਕੋਟ, ਨੈਣਾਕੋਟ, ਵੱਡਾ ਭਾਈ, ਉਹ ਸਾਰਾ ਹੈ। ਤੇ ਇੱਥੋਂ ਰਾਈਟ ਸਾਈਡ ਤੇ ਹੋ ਜਾਂਦਾ ਬਾਰਡਰ ਵਾਲੀ ਸਾਈਡ ਨੂੰ ਜਿਹੜੀ ਸੜਕ ਜਾਂਦੀ ਹੈ। ਇੱਧਰ ਨਾ ਜਾਂਦੀ ਹੈ ਜਿਹੜੀ ਆਪਣਾ ਦਰਿਆਏ ਰਾਵੀ ਵੱਲ ਨੂੰ, ਤੇ ਦਰਿਆਏ ਰਾਵੀ ਤੋਂ ਪਰਾਂ ਫਿਰ ਇੰਡੀਆ ਦੀ ਸਰਹੱਦ ਸ਼ੁਰੂ ਹੋ ਜਾਂਦੀ ਹੈ। ਦੋਸਤੋ, ਮੈਂ ਇਸ ਵੇਲੇ ਜਿਹੜੀ ਜਗ੍ਹਾ ਤੇ ਖੜਾ ਇਹ ਹੈਗਾ ਬੰਦ ਹੈਗਾ, ਬਹੁਤ ਪੁਰਾਣਾ। ਠੀਕ ਹੈ ਨਾ, ਇਸ ਲਈ ਬੰਦ ਹੈ ਕਿ ਇਸ ਸਾਈਡ ਤੇ ਮੇਰੇ ਰਾਈਟ ਸਾਈਡ ਤੇ ਰਾਵੀ ਦਾ ਪਾਣੀ ਜਦੋਂ ਆਂਦਾ ਇਹ ਬੰਦ ਦੇ ਉੱਤੇ ਨਾ ਚੜ ਸਕੇ, ਔਰ ਬੰਦ ਦਾ ਜਿਹੜਾ ਇਸ ਸਾਈਡ ਤੇ ਪਾਕਿਸਤਾਨੀ ਪਿੰਡ ਨੇ ਉਹ ਵੀ ਬਚ ਸਕਣ। ਇਹ ਬਿਲਕੁਲ ਜਿਹੜਾ ਪਿੱਛੇ ਵੇ ਨਾ ਉਹ ਬਾਰਡਰ ਦਾ ਏਰੀਆ, ਔਰ ਇਹ ਉਹ ਏਰੀਆ ਹੈ ਜਿੱਥੋਂ 1947 ਨੂੰ ਸਿੱਖਾਂ ਦੇ ਕਾਫਲੇ, ਹਿੰਦੂਆਂ ਦੇ ਕਾਫਲੇ ਪੈਦਲ ਇੱਥੋਂ ਦੀ ਇੰਡੀਆ ਕ੍ਰਾਸ ਕੀਤਾ ਸੀ। ਅੱਗੇ ਬਿਲਕੁਲ ਨਾਲ ਦਰਿਆ ਰਾਵੀ ਹੈ, ਤੇ ਇਸ ਤੋਂ ਨਾਲ ਫਿਰ ਪਰਾਂ ਇੰਡੀਆ ਦਾ ਇਲਾਕਾ ਹੈ। ਤੇ ਇਹ ਸਾਰਾ ਜਿਹੜਾ ਨਾ ਉਹੀ ਐਗਜ਼ੈਕਟਲੀ ਏਰੀਆ ਜਦੋਂ 1947 ਨੂੰ ਮਾਈਆਂ ਬਾਬੇ ਆਪਣੇ ਜੀਆ ਜੰਦ ਲੈ ਕੇ ਤੇ ਇੱਥੋਂ ਦੀ ਰਾਵੀ ਕ੍ਰਾਸ ਕਰਕੇ ਤੇ ਇੰਡੀਆ ਚਲੇ ਗਏ ਸਨ। ਇਹ ਅੱਜ ਵੀ ਉਹ ਬੰਨ ਮੌਜੂਦ ਹੈਗਾ, ਕੱਕੇ ਕੀ ਮੋੜ ਵਾਲਾ। अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत च हाज़र। इस वेले मैं मौजूद हैगा वा पाकिस्तान का जिहड़ा दरियाए रावी का एरिया ना, उत्थे मेरे तुसीं नाल देख रहे हो ये दरियाए रावी है, और ये इंडिया चो इत्थे पाकिस्तान की हदूद च दाखल होंदा है। इस वेले इहदे च सैलाब आया हुआ है, इंडिया वाली साइड तो पानी बहुत ज़्यादा इस दरिया च छड्डिया गया है, जिहड़ा कि सैलाबी पानी है, बारिशी पानी है। और दरियाए रावी नूं जस्सड़ का मुकाम कहा जाता, और इत्थे इस वक्त बड़े ऊंचे दर्जे का सैलाब है, बहुत ज़्यादा पानी है, बहुत सारे पिंडां नूं भी उन्हें डिस्टर्ब किया है। इत्थे जिहड़े छोटे छोटे पिंड ने दरिया के किनारे ते इहो ही एरिया जिथों पाकिस्तान दे विच दरिया दाखल होंदा है। जबकि मेरे पीछे तकरीबन 1 किलोमीटर दूर दरबार साहब करतारपुर का एरिया है, और इत्थे जिहड़ा नवां ब्रिज बनया सी करतारपुर कॉरीडोर वो भी है। मैं तुहानूं विखालना इत्थों पानी पाकिस्तान जिहड़ा दाखल होंदा है, बड़ी नज़दीक इत्थों इंडिया की बॉर्डर भी हैगी है, सरहद हैगी है। और यह ही मैं एक चीज़ इत्थे ऐड कर दियां कि 1947 की जो पार्टीशन हुई सी ना, तो यह एरिया जिहड़ा ना एक कक्के की दा एरिया, इत्थों बड़ी तादाद दे विच जिहड़े ना हिंदू सिख वो यह दरिया नूं क्रॉस कर गए सन बेड़ियां दे जरिए। बेड़ियां होंदियां सन उदों, कश्तियां जिन्हों कहा जाता है, तो ਉਹਦੇ ਵਿੱਚ ਜਿਹੜਾ ਨਾ ਉਦੋਂ ਸੈਲਾਬ ਆਇਆ ਸੀ। ਇਹੋ ਹੀ ਅਗਸਤ ਦਿਨ ਸਨ, ਅੱਜ 1 ਅਗਸਤ ਹੋ ਗਈ ਹੈ, ਅਗਸਤ ਦੇ ਦਿਨ ਸਨ, ਠੀਕ ਹੈ ਨਾ, 75 ਸਾਲ ਪਹਿਲਾਂ। ਤੇ ਇਹਨੂੰ ਦਰਿਆ ਨੂੰ ਕ੍ਰਾਸ ਉਹਨਾਂ ਕੀਤਾ ਸੀ ਬੇੜੀਆਂ ਦੇ ਨਾਲ।
ਤੇ ਬੇੜੀਆਂ ਜਿਹੜੀਆਂ ਇਹਨਾਂ ਉਹਨਾਂ ਨੇ ਪਿੰਡਾਂ ਚੋਂ ਜਿਹੜੇ ਮਲਾਹ ਸਨ ਉਹਨਾਂ ਕੋਲ ਇਕੱਠੀਆਂ ਕਰਕੇ ਜੱਥੇ 'ਚ ਜ਼ਿਆਦਾ ਹੁੰਦੇ ਸਨ ਸਿੱਖਾਂ ਦੇ ਜੀ ਉਹ ਲੈ ਆਉਂਦੇ ਹੁੰਦੇ ਸਨ, ਕਿਉਂਕਿ ਬੜਿਆਂ ਬਜ਼ੁਰਗਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਨਾ ਇੰਡੀਆ 'ਚ ਜਿਹੜੇ ਚਲੇ ਗਏ ਨੇ ਉਹਨਾਂ ਦੀਆਂ ਵੀਡੀਓਜ਼ ਸੁਣੀਆਂ ਨੇ। ਸਾਵਲ ਧਾਮੀ ਸਾਹਿਬ ਨੇ ਇੰਟਰਵਿਊ ਕੀਤੇ ਨੇ, ਸੁਖਵਿੰਦਰ ਗਿੱਲ ਸਾਹਿਬ ਨੇ, ਹੋਰ ਜਿਹੜੇ ਸਾਡੇ ਭਰਾ ਉਧਰ ਕੰਮ ਕਰਦੇ ਨੇ ਇੰਡੀਆ ਦੇ ਵਿੱਚ, ਉਹਨਾਂ ਬਾਬਿਆਂ ਦੱਸੇ ਕਿ ਇਹ ਜਗ੍ਹਾ ਐਗਜ਼ੈਕਟਲੀ ਜਿਹੜੀ ਅਸੀਂ ਇੱਥੋਂ 47 ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀਆਂ ਮਾਈਆਂ ਬਾਬੇ ਸਿਰਾਂ ਤੇ ਚੁੱਕ ਕੇ ਮੋਢਿਆਂ ਚੁੱਕ ਤੇ ਕ੍ਰਾਸ ਕਰ ਗਏ ਸਨ। ਇਹ ਇਲਾਕਾ ਤੁਹਾਨੂੰ ਹਾਲੇ ਅੱਜ ਕੇ ਸਾਲ ਦੇ ਵਿੱਚ। ਜਿੱਤੀ ਕੀ ਨਾਂ ਹੈ ਤੁਹਾਡਾ? ਮਨਵਰ ਬਾਜਵਾ। ਅੱਛਾ ਬਾਜਵਾ ਸਾਹਿਬ, ਤੁਸੀਂ ਇਹ ਦੱਸੋ ਕਿ ਇਹ ਜਿਹੜਾ ਦਰਿਆਏ ਰਾਵੀ ਅਸੀਂ ਜਿੱਥੇ ਖਲੋਤੇ ਆ ਇਹਦੇ ਬਾਰੇ 'ਚ ਤੁਸੀਂ ਕੀ ਸੁਣਿਆ? ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲਾਂ ਬਜ਼ੁਰਗਾਂ ਨੇ ਕੀ ਦੱਸਿਆ? ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲਾਂ ਜਿਹੜਾ ਹੈ ਨਾ ਸਾਡੇ ਬਜ਼ੁਰਗ ਇਹ ਦੱਸਦੇ ਹਨ, ਕਿਉਂਕਿ ਮੇਰੀ ਤੇ ਇੰਨੀ ਉਮਰ ਨਹੀਂ, ਬਜ਼ੁਰਗ ਦੱਸਦੇ ਹਨ ਕਿ ਇਹ ਦਰਿਆਏ ਰਾਵੀ ਏ, ਇੱਥੇ ਜਦੋਂ ਪਾਰਟੀਸ਼ਨ ਹੋਈ ਏ ਕੁਝ ਲੋਕ ਉਧਰ ਚਲੇ ਗਏ ਨੇ, ਕੁਝ ਇੱਧਰ ਰਹਿ ਗਏ ਨੇ, ਤੇ ਇੱਥੋਂ ਜਿਹੜਾ ਹੈ ਨਾ ਉਸ ਤੋਂ ਬਾਅਦ ਵੀ ਲੋਕੀ ਇੱਥੇ ਆਉਂਦੇ ਰਹੇ ਨੇ ਜਾਂਦੇ ਰਹੇ ਨੇ। ਤੇ ਹੁਣ ਜਿਹੜਾ ਹੈ ਨਾ ਵੀਜ਼ਾ ਹੋ ਗਿਆ ਹੈ, ਹੁਣ ਚਾਹੀਦਾ ਦੋਵਾਂ ਮੁਲਕਾਂ ਨੂੰ ਕਿ ਵੀਜ਼ੇ ਦਾ ਜਿਹੜਾ ਨਾ ਅਸੂਲ ਆਸਾਨ ਬਣਾ ਦੇ, ਤਾਂ ਕਿ ਦੋਵੇਂ ਮੁਲਕ ਜਿਹੜੇ ਨਾ ਆਪਸ ਵਿੱਚ ਆਉਂਦੇ ਜਾਂਦੇ ਰਹਿਣ, ਲੋਕ ਆਉਂਦੇ ਜਾਂਦੇ ਰਹਿਣ ਔਰ ਆਪਣੇ ਵਿਛੜਿਆਂ ਨੂੰ ਮਿਲਦੇ ਰਹਿਣ। ਬਾਜੋ ਸਾਹਿਬ, ਇਹ ਵੀ ਤੁਸੀਂ ਬਜ਼ੁਰਗਾਂ ਕੋਲ ਕਿਤੇ ਸੁਣਿਆ ਕਿ ਜਦੋਂ ਪਾਰਟੀਸ਼ਨ ਹੋਈ 47 ਦੀ ਤੇ ਇੱਥੋਂ ਦੀ ਲੋਕੀ ਸਮਾਨ ਬੱਚੇ ਖੋਤੀਆਂ ਗਾਈਆਂ ਲੈ ਕੇ ਗਏ ਨੇ? ਬਿਲਕੁਲ ਸੁਣਿਆ ਜੀ ਕਿ ਉਦੋਂ ਜਦੋਂ ਪਾਰਟੀਸ਼ਨ ਹੋਈ ਹੈ ਕੁਝ ਲੋਕੀ ਉਹ ਵੀ ਇੱਧਰ ਸਨ, ਕਿ ਇਹ ਨਹੀਂ ਕਿ ਉਹ ਨਹੀਂ ਹਨ। ਜਦੋਂ ਪਾਰਟੀਸ਼ਨ ਹੋਈ ਹੈ ਤੇ ਉਹ ਇੱਥੋਂ ਜਿਹੜੇ ਨਾ ਆਪਣਾ ਸਮਾਨ ਬੇੜੀਆਂ ਦੇ ਜ਼ਰੀਏ ਲੈ ਕੇ ਗਏ ਨੇ, ਕਿਉਂਕਿ ਰਾਵੀ ਸੀ, ਪਾਣੀ ਸੀ, ਨੰਗਾ ਨਹੀਂ ਜਾਂਦਾ, ਉਹ ਇੱਥੋਂ ਆਪਣੇ ਬੇੜੀਆਂ ਦੇ ਜ਼ਰੀਏ ਜਿਹੜਾ ਨਾ ਉਹ ਲੈ ਕੇ ਆਪਣਾ ਸਮਾਨ ਗਏ ਨੇ। ਅੱਛਾ, ਤੇ ਹੋਰ ਮੈਨੂੰ ਥੋੜਾ ਜਿਹਾ ਦੱਸ ਦਿਓ ਕਿ ਇੱਥੋਂ ਬਾਰਡਰ ਨੇੜੇ ਹੀ ਹੈ? ਬਾਰਡਰ ਹੈ ਕੋਲ, ਅਗਰ ਮੈਂ ਦਿਖਾ ਸਕਾਂ ਤੁਸੀਂ, ਤੇ ਇਹ ਨਾਲ ਬਾਰਡਰ ਹੈ ਬਿਲਕੁਲ, ਚੰਦ ਫਰਲਾਂਗ ਦੇ ਫਾਸਲੇ ਤੇ ਵੇ। ਤੇ ਅੱਜ ਰਾਵੀ ਦੇ ਵਿੱਚ ਕਾਫੀ ਪਾਣੀ ਹੈ, ਹਮੇਸ਼ਾ ਹੀ ਨਹੀਂ ਰਹਿੰਦਾ ਕਿ ਅੱਜ ਹੀ ਆਇਆ ਤਾਂ ਇੰਡੀਆ ਨੇ ਛੱਡਿਆ? ਨਹੀਂ, ਸੁਣਨੇ ਆ ਪਏ ਕਿ ਪਾਣੀ ਇੱਥੇ ਰਹਿੰਦਾ ਹੈ, ਲੇਕਿਨ ਅੱਜ ਜ਼ਿਆਦਾ ਹੈ। ਅੱਜ ਸੁਣਨੇ ਆ ਪਏ ਕਿ ਇੰਡੀਆ ਨੇ ਜਿਹੜਾ ਪਾਣੀ ਜਿਹੜਾ ਉਹ ਛੱਡ ਦਿੱਤਾ ਹੈ ਤੇ ਪਾਣੀ ਇਸ ਵਾਰ ਜ਼ਿਆਦਾ ਹੈ। ਅੱਛਾ ਜਨਾਬ, ਇਹ ਜੇ ਤੁਸੀਂ ਦੇਖੋ ਨਾ, ਇਹ ਦਰਿਆਏ ਰਾਵੀ ਦਾ ਜਿਹੜਾ ਪਾਣੀ ਹੈ ਨਾ ਉਹਨੇ ਢਾਹ ਲਾਈ ਹੈ, ਇਹ ਕਟਆਊਟ ਕੀਤਾ। ਇਹ ਜਿਹੜਾ ਏਰੀਆ ਨਾ ਇਹ ਇਸ ਤਰ੍ਹਾਂ ਹੁੰਦਾ ਸੀ, ਠੀਕ ਹੈ ਨਾ, ਲੇਕਿਨ ਇਹ ਪਾਣੀ ਦੇ ਨਾਲ ਇਹ ਹੌਲੀ ਹੌਲੀ ਢੜਦਾ ਜਾ ਰਿਹਾ, ਠੀਕ ਹੈ। ਇਹ ਦੇਖੋ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਖਸੂਸੀ ਤੌਰ ਤੇ ਕਿਨਾਰਾ, ਔਰ ਇਹ ਜਨਾਬ ਇਸ ਪਤਨ ਤੇ ਬੜੀਆਂ ਯਾਦਾਂ ਨੇ ਬਜ਼ੁਰਗਾਂ ਦੀਆਂ, ਇਹ ਕੋਈ ਆਮ ਪਤਨ ਨਹੀਂ ਹੈਗਾ। 47 ਦੀ ਪਾਰਟੀਸ਼ਨ ਦੇ ਵਿੱਚ ਦਾ ਬੜਾ ਮੁਕਾਮ ਹੈਗਾ। ਦੇਖੋ ਇਹ ਦੇਖੋ ਡਿੱਗਣੀਆਂ ਦੀਆਂ ਵਿੱਚੋਂ ਜਿਹੜੀਆਂ ਨੇ ਇਹਦੀਆਂ, ਤੇ ਇਹ ਜਨਾਬ ਚੈੱਕ ਕਰੋ। ਤੇ ਲੋ ਜੀ ਦੋਸਤੋ, ਇਹ ਹੈਗਾ ਇਹ ਜਿਹੜਾ ਪਿਲਰ ਤੁਹਾਨੂੰ ਨਜ਼ਰ ਆ ਰਿਹਾ, ਇਹ ਇੰਡੀਆ ਦਾ, ਇਹਦੇ ਤੇ ਝੰਡਾ ਲੱਗਦਾ ਹੁੰਦਾ, ਝੰਡਾ ਲਾਉਂਦੇ ਹੁੰਦੇ ਨੇ, ਠੀਕ ਹੈ ਨਾ। ਇਹ ਸਾਰੇ ਜਿਹੜੇ ਦਰਖਤ ਨਜ਼ਰ ਆ ਰਹੇ ਨੇ ਇਹ ਇੰਡੀਆ ਦਾ ਬਾਰਡਰ ਹੈਗਾ। ਔਰ ਇਹ ਜਿਹੜੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਨਾ ਵਾਈਟ, ਇਹ ਹੈਗਾ ਇਮੀਗ੍ਰੇਸ਼ਨ ਆਫਿਸ, ਜਿਹੜਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਯਾਤਰੀ ਆਉਂਦੇ ਨੇ ਦਰਬਾਰ ਸਾਹਿਬ ਕਰਤਾਰਪੁਰ, ਤੇ ਉਹਨਾਂ ਦੀ ਇੱਥੇ ਕਲੀਅਰੈਂਸ ਵਗੈਰਾ ਹੁੰਦੀ ਹੈ, ਕਾਗਜ਼ ਚੈੱਕ ਕਰਦੇ ਨੇ। ਤੇ ਇਹ ਨਾਲ ਫਿਰ ਆ ਜਾਂਦਾ ਜਨਾਬ ਉਹ ਪੁਲ, ਇਹ ਬ੍ਰਿਜ ਬਣਿਆ, ਇਹਦੇ ਜਨਾਬ ਥੱਲਿਓਂ ਦੀ ਪਾਣੀ ਆ ਸਾਰਾ ਆ ਰਿਹਾ, ਪਰਾਂ ਇਹਨੂੰ ਇਸ ਸਾਈਡ ਤੇ ਸਾਰਾ ਇੰਡੀਆ ਦਾ ਹਿੱਸਾ ਹੈ। ਤੇ ਇੱਥੇ ਫਿਰ ਜਾ ਕੇ ਨਾ ਤੇ ਇਹ ਦਰਖਤਾਂ ਦੇ ਪਿੱਛੇ ਕਰਕੇ ਨਾ ਇੱਥੇ ਕਰਕੇ ਤੇ ਦਰਬਾਰ ਸਾਹਿਬ ਕਰਤਾਰਪੁਰ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਹੈਗਾ। ਤੇ ਇਹ ਜਨਾਬ ਤੁਸੀਂ ਦੇਖੋ ਜਨਾਬ ਯਾਦਾਂ, ਇਹ ਉਹ ਇਲਾਕੇ ਤੁਹਾਨੂੰ ਦਿਖਾ ਰਿਹਾ ਖਸੂਸੀ ਤੌਰ ਤੇ ਸੈਲਾਬ ਆਇਆ ਅੱਜ ਕੱਲ੍ਹ। ਇਹ ਰਾਵੀ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਕਿ ਇੰਡੀਆ ਵਾਲੀ ਸਾਈਡ ਤੋਂ ਦਾਖਲ ਹੁੰਦਾ। ਇਹ ਦੇਖੋ ਨਾ ਇੱਥੇ ਸਾਰੀ ਜਗ੍ਹਾ ਤੇ ਪਾਣੀ ਸੀ, ਆ ਦੇਖੋ ਤੁਸੀਂ ਇਹ ਕਿਨਾਰੇ ਸਾਰੇ, ਇਹ ਪਾਕਿਸਤਾਨ ਦਾ ਬਿਲਕੁਲ ਬਾਰਡਰ ਤੇ ਦਿਹਾਤ ਹੈਗੇ ਨੇ। ਇਹ ਰਾਵੀ, ਇਸ ਤੋਂ ਪਰਾਂ ਫਿਰ ਇੰਡੀਆ, ਔਰ ਇਹੋ ਹੀ ਉਹ ਏਰੀਆ ਜਿੱਥੋਂ ਸੈਲਾਬੀ ਪਾਣੀ ਪਾਕਿਸਤਾਨ ਦੇ ਦੂਜ ਦਾਖਲ ਹੁੰਦਾ। ਇਹ ਰਾਵੀ ਜਿਹੜਾ ਨਾ ਇਹ ਇੰਡੀਆ ਦੇ ਵਿੱਚੋਂ ਨਿਕਲ ਕੇ ਤੇ ਪਾਕਿਸਤਾਨ ਦੇ ਜਿਹੜਾ ਨਾ ਨਾਰੋਵਾਲ ਦਾ ਜ਼ਿਲ੍ਹਾ ਉੱਥੋਂ ਐਂਟਰ ਹੁੰਦਾ, ਔਰ ਇਹ ਫਿਰ ਆਹਿਸਤਾ ਆਹਿਸਤਾ ਬੱਦੋਮੱਲੀ ਵਗੈਰਾ ਨੂੰ, ਨਾਰੰਗ, ਕਾਲਾ ਖਤਾਈ, ਇਹਨਾਂ ਦੇ ਸਰਹੱਦੀ ਦਿਹਾਤਾਂ ਤੋਂ ਹੁੰਦਾ ਲਾਹੌਰ ਫਿਰ ਚਲਾ ਜਾਂਦਾ। ਠੀਕ ਹੋ ਗਿਆ। ਇਹ ਦੇਖੋ ਜਨਾਬ, ਐਸੇ ਤੁਹਾਨੂੰ ਖਸੂਸੀ ਮਨਾਜ਼ਰ ਵਿਖਾਈ ਜਾ ਰਹੇ ਨੇ ਦਰਿਆਏ ਰਾਵੀ ਦੇ, ਜਿਹੜਾ ਕਿ ਜ਼ਿਲ੍ਹਾ ਨਾਰੋਵਾਲ ਦਾ ਏਰੀਆ ਜਿਹੜਾ ਨਾ ਇਹ ਬਿਲਕੁਲ ਬਾਰਡਰ ਦੇ ਵੇ, ਤੇ ਇੱਥੋਂ ਬਿਲਕੁਲ ਨਜ਼ਦੀਕ ਹੈਗਾ ਜੀ ਦਰਬਾਰ ਸਾਹਿਬ ਕਰਤਾਰਪੁਰ। ਇਹ ਜਨਾਬ ਤੁਸੀਂ ਦੇਖੋ ਸੈਲਾਬੀ ਪਾਣੀ,
ਇਹਦੇ 'ਚ ਫਿਲਹਾਲ ਇਜ਼ਾਫਾ ਹੋ ਰਿਹਾ ਮਜ਼ੀਦ ਔਰ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਇਹ ਜਨਾਬ ਇੰਡੀਆ ਵਾਲੀ ਸਾਈਡ ਤੋਂ ਜਿੱਥੇ ਦਰਿਆ ਪਾਕਿਸਤਾਨੀ ਹਦੂਦ ਦੇ 'ਚ ਦਾਖਲ ਹੁੰਦਾ ਹੈ, ਬਿਲਕੁਲ ਉੱਥੇ ਬਹੁਤ ਜ਼ਿਆਦਾ ਅੱਜ ਕੱਲ੍ਹ ਸੈਲਾਬ ਆਇਆ। ਹੁਣ ਮੈਨੂੰ ਨਹੀਂ ਪਤਾ ਕਿ ਇਸ ਵੇਲੇ ਬਾਰਡਰ ਤੋਂ ਪਾਰ ਦਰਿਆ ਰਾਵੀ ਦੀ ਕੀ ਸੂਰਤ ਹਾਲ ਹੈ, ਲੇਕਿਨ ਮੈਂ ਤੁਹਾਨੂੰ ਦਰਿਆਓਂ ਪਾਕਿਸਤਾਨ ਵਾਲੀ ਸਾਈਡ ਤੇ ਜੋ ਦਰਿਆ ਰਾਵੀ ਦਾ ਜਿਹੜਾ ਨਾ ਏਰੀਆ ਉਹ ਦਿਖਾ ਲਿਆ। ਇਹ ਜਨਾਬ ਤੁਸੀਂ ਦੇਖੋ ਜੜੀ ਬੂਟੀਆਂ ਚੀਜ਼ਾਂ ਰੁੜਦੀਆਂ ਆ ਰਹੀਆਂ ਨੇ। ਇਹ ਜਨਾਬ ਦਰਿਆ ਰਾਵੀ ਦਾ ਖਸੂਸੀ ਮਨਾਜ਼ਰ, ਇਹੋ ਹੀ ਕੱਕੇ ਕੀ ਮੋੜ ਨੂੰ ਕਿਹਾ ਜਾਂਦਾ ਔਰ ਇੱਥੇ ਬੇੜੀਆਂ ਦੇ ਜ਼ਰੀਏ ਲੋਕੀ ਸਫ਼ਰ ਕਰਦੇ ਸਨ ਪਹਿਲਾਂ ਆਰ ਪਾਰ। ਈਵਨ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਇਕੱਠੇ ਰਹਿੰਦੇ ਸਨ ਤੇ ਇੱਥੋਂ ਗੁਰਦਾਸਪੁਰ ਨੂੰ ਜਾਣਾ ਹੋਏ ਜਾਂ ਅੰਮ੍ਰਿਤਸਰ ਨੂੰ ਜਾਂ ਡੇਰਾ ਬਾਬਾ ਨਾਨਕ, ਕਿਉਂਕਿ ਇਹ ਬਿਲਕੁਲ ਇਸ ਸਾਈਡ ਤੇ ਡੇਰਾ ਬਾਬਾ ਨਾਨਕ ਹੈ। ਇੱਥੇ ਟ੍ਰੇਨ ਦਾ ਪੁਲ ਵੀ ਸੀ, ਉਹ ਇਸ ਸਾਈਡ ਤੇ ਆਉਂਦਾ ਜਿਹੜਾ ਜੱਸੜ ਤੋਂ ਟ੍ਰੇਨ ਡੇਰਾ ਬਾਬਾ ਨਾਨਕ ਜਾਂਦੀ ਸੀ। ਉਹ ਬ੍ਰਿਜ ਤੇ ਟੁੱਟ ਗਿਆ, ਲੇਕਿਨ ਉਹਦੇ ਪਿੱਲਰ ਅੱਜ ਵੀ ਜਿਹੜੇ ਨਾ ਉਹ ਇਸ ਰਾਵੀ ਦੇ ਵਿੱਚ ਮੌਜੂਦ ਹੈਗੇ ਨੇ। ਇਹ ਜਨਾਬ ਪਾਕਿਸਤਾਨੀ ਏਰੀਆ, ਕੋਈ ਦਿਹਾਤ ਇੱਥੇ ਨਜ਼ਦੀਕ ਨਹੀਂ ਹੈਗਾ ਕਿਉਂਕਿ ਇਹ ਬਿਲਕੁਲ ਦਰਿਆਈ ਏਰੀਆ। ਔਰ ਇੱਥੇ ਇੱਕ ਦੌਰ ਹੁੰਦਾ ਸੀ ਕਿ ਬਹੁਤ ਜ਼ਿਆਦਾ ਪਾਣੀ ਆਉਂਦਾ ਹੁੰਦਾ ਸੀ। ਇੱਥੇ ਜਿੱਥੇ ਮੈਂ ਖੜਾ ਵਾਂ ਇੱਥੇ ਮਮਨੂਆ ਇਲਾਕੇ ਕਰਾਰ ਦੇ ਦਿੱਤਾ ਜਾਂਦਾ ਸੀ ਕਿ ਇਹਨਾਂ ਕੋ ਇੱਥੇ ਪਾਣੀ ਹੁੰਦਾ ਸੀ, ਸੈਲਾਬੀ ਪਾਣੀ। ਇਹ ਦੇਖੋ ਜਨਾਬ ਦਰਿਆ ਦੀ ਵਜ੍ਹਾ ਨਾਲ ਜਿਹੜੀ ਜ਼ਮੀਨੀ ਢਾਹ ਲੱਗੀ ਹੈ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ।